ਤੇ ਪੰਜਾਬ ਦੇ ਪੰਪਾਂ ਤੋਂ ਤੇਲ ਮੁੱਕਣ ਲੱਗ ਪਿਆ ਦੇਸ਼ ਭਰ ਦੇ ਵਿੱਚ ਟਰੱਕਾਂ ਦੀ ਹੜਤਾਲ ਕਰਕੇ ਜੀ। ਪ੍ਰਵੀਨ ਜੀ, ਹਾਲ ਹੀ 'ਚ ਸੈਸ਼ਨ ਮੁੱਕਿਆ ਹਾਂਜੀ, ਤੇ ਉਹ ਸੈਸ਼ਨ ਦੌਰਾਨ ਕੁਝ ਨਵੇਂ ਕਾਨੂੰਨ ਬੜੀ ਤੇਜ਼ੀ ਨਾਲ ਪਾਸ ਹੋਏ, ਬੜੀ ਤੇਜ਼ੀ ਨਾਲ ਬਣੇ, ਠੀਕ ਹੈ। ਜਿਨ੍ਹਾਂ ਦੀ ਪੂਰੀ ਮਤਲਬ ਇਬਾਰਤ ਕੀ ਆ ਉਹ ਵੀ ਸਾਹਮਣੇ ਨਹੀਂ ਆਈ ਸੀ ਅਜੇ। ਹੂੰ, ਹੂੰ, ਰੋਲੇ ਹੂੰ, ਘੋਲੇ 'ਚ ਉਹ ਪਾਸ ਕੀਤੇ ਤੇ ਭੜਕਾ ਕੇ ਪਰੇ ਮਾਰੇ ਤੇ ਹੂੰ, ਉਹ ਹੁਣ ਉਹਦੀ ਤਸਵੀਰਾਂ ਸਾਹਮਣੇ ਆਉਣ ਲੱਗੀਆਂ। ਕਹਿੰਦੇ ਹਿੱਟ ਐਂਡ ਰਨ ਦਾ ਜਿਹੜਾ ਮਾਮਲਾ ਹੈ, ਉਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਸੀ ਕਿ ਡਰਾਈਵਰਾਂ ਦਾ ਕੋਈ, ਗੱਡੀਆਂ ਦਾ ਕੋਈ, ਕਾਰਾਂ ਦਾ ਕੋਈ, ਟਰੱਕਾਂ ਦਾ ਕੋਈ ਹਾਦਸਾ ਹੋ ਗਿਆ ਹਾਂਜੀ, ਤੇ ਉਹ ਤੋਂ ਬਾਅਦ ਡਰਾਈਵਰ ਨੂੰ ਥਾਣੇ 'ਚੋਂ ਜ਼ਮਾਨਤ ਮਿਲ ਜਾਂਦੀ ਸੀ। ਠੀਕ ਹੈ ਜੀ। ਜ਼ਮਾਨਤ ਮਿਲਣ ਤੋਂ ਬਾਅਦ ਫਿਰ ਉਹ ਅਦਾਲਤੀ ਕਾਰਵਾਈ ਚੱਲਦੀ ਸੀ। ਜੇਕਰ ਲੱਗੇ ਕਿ ਹਾਂ ਗੁਨਾਹ ਹੈ ਤਾਂ ਸਜ਼ਾ ਦੀ ਪ੍ਰੋਵੀਜ਼ਨ ਸੀ, ਨਹੀਂ ਤਾਂ ਉਹਦੇ ਵਿੱਚ ਬਰੀ ਹੋਣ ਦਾ ਪ੍ਰੋਵੀਜ਼ਨ ਵੀ ਸੀਗਾ ਕਿ ਕਿਹੋ ਜਿਹਾ ਹਾਦਸਾ ਹੋਇਆ, ਕਿਸ ਕਾਰਨ ਹੋਇਆ, ਕਿਹੋ ਜਿਹੀ ਸਥਿਤੀ ਸੀ। ਪ੍ਰਵੀਨ ਜੀ, 99.9% ਹਾਦਸੇ ਜਾਣਬੁੱਝ ਕੇ ਨਹੀਂ ਹੁੰਦੇ। ਹਾਂਜੀ, ਹਾਂਜੀ, ਬਿਲਕੁਲ। ਮਤਲਬ ਘਰੋਂ ਬੰਦਾ ਤੈਅ ਕਰਕੇ ਨਹੀਂ ਜਾਂਦਾ ਕਿ ਅੱਜ ਮੈਂ ਸਕੂਟਰ ਵਾਲੇ ਨੂੰ ਮਾਰਨਾ, ਅੱਜ ਮੈਂ ਕਾਰ ਵਾਲੇ ਨੂੰ ਮਾਰਨਾ, ਅੱਜ ਮੈਂ ਟਰੱਕ 'ਚ ਮਾਰਨਾ, ਅੱਜ ਆਪਸ 'ਚ ਗੱਡੀਆਂ ਟਕਰਾਵਾਂਗੇ। ਘਰੋਂ ਬੰਦਾ ਆਪਣੇ ਕੰਮ ਲਈ, ਆਪਣੀ ਮੰਜ਼ਿਲ ਲਈ ਤੁਰਦਾ। ਅਣਗਹਿਲੀ, ਲਾਪਰਵਾਹੀ, ਕੋਈ ਅਣਗਹਿਲੀ, ਲਾਪਰਵਾਹੀ, ਭੁਲੇਖਾ, ਕੋਈ ਨਸ਼ੇ ਦੀ ਵਾਧਾ ਘਾਟਾ ਹਾਂਜੀ, ਹੈ, ਹਾਂਜੀ, ਕੋਈ ਝਪਕੀ, ਕੋਈ ਥਕਾਵਟ, ਹੈ ਨਾ, ਕਿਸੇ ਦੂਸਰੇ ਦੀ ਗਲਤੀ, ਕਿੰਨੇ ਹੀ ਪਹਿਲੂ ਬਣਦੇ ਨੇ ਜਿਹਦੇ ਕਾਰਨ ਹਾਦਸਾ ਵਾਪਰ ਜਾਂਦਾ। ਬਿਲਕੁਲ। ਤੇ ਜੀ ਹੁਣ ਨਵਾਂ ਕਾਨੂੰਨ ਕਹਿੰਦਾ ਕਿ ਬੰਦਾ ਜੇ ਭੱਜ ਜਾਂਦਾ ਘਟਨਾ ਤੋਂ, ਡਰਾਈਵਰ, ਹਾਂਜੀ, ਹਾਂਜੀ, ਤਾਂ ਉਹਦੇ ਲਈ 10 ਸਾਲ ਦੀ ਸਜ਼ਾ ਤੇ ਜੁਰਮਾਨਾ। ਠੀਕ ਹੈ। ਤੇ ਹਿੱਟ ਐਂਡ ਰਨ ਕੇਸ ਦੇ ਵਿੱਚ ਵੀ ਹੁਣ ਮਤਲਬ 10 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ। ਤੇ ਇਹ ਦੇਖਣ ਨੂੰ ਐ ਲੱਗਦਾ ਕਿ ਸਰਕਾਰ ਮਤਲਬ ਕਿ ਹਾਦਸੇ ਰੋਕਣ ਦੇ ਲਈ ਕਾਰਵਾਈ ਕਰ ਰਹੀ ਹੈ ਜੀ। ਪਰ ਇਹ 'ਚ ਟਰੱਕ ਡਰਾਈਵਰ, ਟੈਕਸੀ ਡਰਾਈਵਰ, ਟੈਂਪੂਆਂ ਵਾਲੇ, ਬੱਸਾਂ ਵਾਲੇ ਇਹ ਕਹਿੰਦੇ ਕਿ ਠੀਕ ਹੈ ਜੀ, ਜਦੋਂ ਹਾਦਸਾ ਹੁੰਦਾ ਹੈ, ਗਲਤੀ ਕਰਕੇ ਹੋਇਆ, ਅਣਗਹਿਲੀ ਕਰਕੇ ਹੋਇਆ, ਭੁਲੇਖੇ ਕਾਰਨ ਹੋਇਆ, ਅਚਾਨਕ ਹੋਇਆ, ਉਹ 'ਚ ਜੇ ਡਰਾਈਵਰ ਮੌਕੇ ਤੋਂ ਭੱਜਦਾ ਨਹੀਂ ਹੈ, ਫੜ ਕੇ ਜਿਹੜੇ ਕੁੱਟਮਾਰ ਕਰਦੇ ਨੇ, ਉਹਨਾਂ ਦੇ ਉੱਤੇ ਕਿਹੜੀ ਸਜ਼ਾ ਜੀ? ਉਹਨਾਂ ਤੇ ਪਰਚਾ ਕਿਹੜਾ ਜੀ? ਕਿਹੜੀ ਕਾਰਵਾਈ ਹੈ? ਉਹਦੀ ਪ੍ਰੋਵੀਜ਼ਨ ਕਿੱਥੇ ਹੈ ਜੀ? ਕਹਿੰਦੇ ਇਸ ਲਈ ਕਹਿੰਦੇ ਭੱਜਣ ਦਾ ਕਾਰਨ ਇਹ ਨਹੀਂ ਹੁੰਦਾ ਕਿ ਅਸੀਂ ਉਸ ਮਾਮਲੇ ਚੋਂ ਬਚ ਕੇ ਭੱਜ ਰਹੇ ਹਾਂ ਜੀ। ਸਿਰਫ ਲੋਕਾਂ ਦੀ ਬੇਮਤਲਬ ਦੀ ਉਹਦੇ ਵਿੱਚ ਦਖਲਅੰਦਾਜ਼ੀ, ਕੁੱਟਮਾਰ, ਇਮੋਸ਼ਨ, ਜਾਂ ਕਈ ਵਾਰ ਭੜਕਾਟ, ਟਰੱਕਾਂ ਨੂੰ ਅੱਗ ਲਾਤੀ, ਕੁਛ ਕਰਤਾ। ਇਸ ਲਈ ਮੌਕੇ ਦੀ ਨਜ਼ਾਕਤ ਤੋਂ ਬਚਦੇ ਹਾਂ, ਉਹ ਤੋਂ ਬਾਅਦ ਥਾਣੇ ਪਹੁੰਚ ਕੇ ਜ਼ਮਾਨਤਾਂ ਕਰਾਉਣੇ ਕਹਿੰਦੇ ਸੀ। ਅਸੀਂ ਤਾਂ ਫਿਰ ਸੜਕ ਤੇ ਹੀ ਚੱਲਣਾ ਨਾ। ਬਿਲਕੁਲ, ਬਿਲਕੁਲ, ਕੰਮ ਤਾਂ ਉਹੀ ਹੈ। ਸੋ ਇਸ ਮਸਲੇ ਨੂੰ ਲੈ ਕੇ, ਇਸ ਕਾਨੂੰਨ ਦੇ ਖਿਲਾਫ ਉੱਤਰੀ ਭਾਰਤ ਸਣੇ, ਪੰਜਾਬ, ਹਰਿਆਣਾ ਸਣੇ ਦੇਸ਼ ਦੇ 11 ਤੋਂ ਵੱਧ ਸੂਬਿਆਂ ਦੀ ਮੇਰੇ ਕੋਲ ਖਬਰ ਹੈ ਕਿ ਉੱਥੇ ਹੜਤਾਲ ਕੀਤੀ ਐਸੋਸੀਏਸ਼ਨਾਂ ਨੇ, ਟਰੱਕਾਂ ਨੇ, ਬੱਸਾਂ ਨੇ, ਟੈਂਪੂਆਂ ਨੇ, ਟੈਕਸੀਆਂ ਵਾਲਿਆਂ ਨੇ, ਇੱਕ ਦੂਜੇ ਨਾਲ ਸਮਰਥਨ ਮਿਲ ਰਿਹਾ ਜੀ। ਤੇ ਇਹਦਾ ਅਸਰ ਹਰਿਆਣੇ 'ਚ ਖਾਸਾ ਦੇਖਣ ਨੂੰ ਮਿਲ ਰਿਹਾ ਹੈ, ਜੰਮੂ 'ਚ, ਹਿਮਾਚਲ 'ਚ, ਜੰਮੂ ਕਸ਼ਮੀਰ 'ਚ, ਪੰਜਾਬ 'ਚ। ਪੰਜਾਬ ਦੇ ਜਲੰਧਰ ਖੇਤਰ 'ਚ ਸਾਰੇ ਤੇਲ ਡਿਪੂਆਂ ਦੇ ਟੈਂਕਰ ਖੜ ਗਏ ਕਿ ਅਸੀਂ ਨਹੀਂ ਲੈ ਕੇ ਜਾਣਾ। ਜੰਮੂ 'ਚ ਖੜ ਗਏ। ਨਤੀਜਾ ਪੰਜਾਬ ਦੇ ਪੰਪਾਂ ਤੋਂ ਤੇਲ ਮੁੱਕਣ ਵਾਲੀ ਸਥਿਤੀ ਆ ਗਈ। ਜੀ, ਜੀ। ਤੇ ਪੰਪ ਮਾਲਕਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਹੋਈ ਹੈ, ਉਹਨਾਂ ਨੇ ਵੀ ਕਿਹਾ ਕਿ ਜੇਕਰ ਮੰਗਲਵਾਰ ਤੱਕ ਕੇਂਦਰ ਸਰਕਾਰ ਨੇ ਤਾਂ ਹੱਲ ਨਾ ਕੀਤਾ ਤਾਂ ਫਿਰ ਬੁੱਧਵਾਰ ਤੋਂ ਅਸੀਂ ਤੇਲ ਪਾਉਣ ਵਾਲੀ ਸਥਿਤੀ 'ਚ ਨਹੀਂ ਹੋਣੇ। ਠੀਕ ਹੈ ਜੀ। ਕਈਆਂ ਤੇ ਅੱਜ ਮੰਗਲਵਾਰ ਨੂੰ ਮੁੱਕ ਜਾਣਾ, ਕਈਆਂ ਨੂੰ ਬੁੱਧਵਾਰ ਨੂੰ ਮੁੱਕ ਜਾਣਾ, ਕਿਉਂਕਿ ਇੰਨਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੁੰਦੀ ਕਹਿੰਦੇ। ਸੋ ਇਸ ਲਈ ਕਹਿੰਦੇ ਜੇ ਤੇਲ ਪੰਪਾਂ ਤੋਂ ਮੁੱਕਿਆ, ਪੂਰਾ ਕਾਰੋਬਾਰ, ਪੂਰਾ ਕੰਮਕਾਰੀ ਪ੍ਰਭਾਵਿਤ ਹੋਣਾ, ਫਿਰ ਸਰਕਾਰ ਲਈ ਦੋਹਰੀ ਮੁਸੀਬਤ ਹੋ ਜਾਣੀ। ਸੋ ਇਸ ਲਈ ਇਹਦਾ ਤੁਰੰਤ ਹੱਲ ਕੱਢਣ ਵੱਲ ਸਰਕਾਰ ਸੋਚੇ, ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਕਿ ਇਹਦਾ ਹੱਲ ਕੀ ਹੈ। ਜੇਕਰ ਏਦਾਂ ਕਹਿੰਦੇ ਕਿ ਡਰਾਈਵਰ ਇਸੇ ਡਰ 'ਚ ਰਹੂਗਾ ਕਿ ਮਾੜੀ ਟੱਚ ਹੋਣ ਤੇ ਅਗਲੇ ਨੇ ਕਹਿਣਾ ਚੱਲ ਵੀ ਅੰਦਰ ਕਰਾਵਾਂ ਤੈਨੂੰ ਤਾਂ ਹੁਣ 10 ਸਾਲ ਦੀ, ਜਾਂ ਤਾਂ ਇਹਦੇ ਨਾਲ ਮਤਲਬ ਹਾਦਸਿਆਂ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਆ ਜਾਊਗਾ ਕਿ ਲੋਕ ਬੜੇ ਡਿਸਟੈਂਸ ਬਣਾ ਕੇ, ਬੜਾ ਧਿਆਨ ਰੱਖ ਕੇ ਚੱਲਣਗੇ, ਜਾਂ ਇਹਦੀ ਆੜ 'ਚ ਰਿਸ਼ਵਤਖੋਰੀ ਹੋਰ ਵੱਧ ਜਾਣੀ, ਸੈਟਿੰਗਾਂ ਵੱਧ ਜਾਣੀਆਂ ਕਿ ਸੈਟਿੰਗ ਕਰਨ ਨਵੇੜਨੀ ਤਾਂ ਪਰਚਾ ਕਰਨ ਲੱਗਿਆ ਦੇਖ 10 ਸਾਲ ਹੀ ਅੰਦਰ ਜਾਏਗਾ ਜੀ। ਸੋ ਇਹ ਸਾਰੇ ਪਹਿਲੂਆਂ ਦੇ ਉੱਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ। ਅਸਲ ਦੇ ਵਿੱਚ ਪ੍ਰਵੀਨ ਜੀ, ਇਸ ਵਾਰ ਦਾ ਜਿਹੜਾ ਸੈਸ਼ਨ ਸੀ ਉਹ 'ਚ ਵਿਰੋਧੀ ਧਿਰਾਂ ਤਾਂ ਗਾਇਬ ਸੀ। ਹਾਂਜੀ, ਹਾਂਜੀ। ਵਿਰੋਧੀ ਧਿਰਾਂ ਦਾ ਸਸਪੈਂਡ ਕਰਤੀਆਂ, ਸਾਰੇ ਬਾਹਰ ਕੱਢਤੇ। ਉਹਨਾਂ ਦੇ 526 ਦੇ ਕਰੀਬ ਜਿਹੜੇ ਸਵਾਲ ਲੱਗੇ ਹੋਏ ਸੀ, ਉਹਨਾਂ ਦੇ ਜਵਾਬ ਵੀ ਨਹੀਂ ਦਿੱਤੇ ਸਰਕਾਰ ਨੇ ਤਾਂ। ਜੀ, ਬਿਲਕੁਲ। ਤੇ ਇਸ ਲਈ ਜਦੋਂ ਵਿਰੋਧੀ ਧਿਰ ਨਹੀਂ ਸੀ, ਫਿਰ ਚੁੱਪ ਕਰਕੇ ਪਾਸ ਹੁੰਦਾ ਹੈਗਾ ਕੰਮ, ਇਹਨਾਂ ਦੱਸਣ ਦੀ ਲੋੜ
ਉਹਨਾਂ ਦੇ ਉੱਪਰ ਚਰਚਾ ਹੋਈ, ਨਾ ਕੁਛ ਹੋਈ, ਤੇ ਹੁਣ ਹੌਲੀ-ਹੌਲੀ ਤਸਵੀਰਾਂ ਖੁੱਲ ਰਹੀਆਂ ਨੇ ਤਾਂ ਸਥਿਤੀ ਸਾਹਮਣੇ ਆ ਰਹੀ ਹੈ। ਇਹ ਦੇਸ਼ ਭਰ ਦੇ ਵਿੱਚ ਵੱਡੀ ਮਤਲਬ ਇੱਕ ਸਥਿਤੀ ਬਣ ਸਕਦੀ ਹੈ ਜੇਕਰ ਸਰਕਾਰ ਨੇ ਇਸ ਨੂੰ ਸਮਾਂ ਰਹਿੰਦਿਆਂ ਨਾ ਸੰਭਾਲਿਆ ਜਾਂ ਆਪਣੀ ਗੱਲ ਤੇ ਗੌਰ ਨਾ ਕੀਤਾ। ਕੁਝ ਜਿਹੜੇ ਪਾਸ ਹੋਏ ਕਾਨੂੰਨ ਨੇ ਉਹਨਾਂ ਦੇ ਖਿਲਾਫ ਪਟੀਸ਼ਨਾਂ ਵੀ ਪੈ ਰਹੀਆਂ ਨੇ, ਇਹ ਵੀ ਜਾਣਕਾਰੀ ਮਿਲ ਰਹੀ ਹੈ। ਜੀ, ਸ਼ਰਮਾ ਜੀ ਗੱਲ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਪਹਿਲਾਂ ਵਿਰੋਧੀ ਧਿਰ ਵਾਲਾ ਜਿਵੇਂ ਤੁਸੀਂ ਜ਼ਿਕਰ ਕੀਤਾ, ਪਹਿਲਾਂ ਕਾਨੂੰਨ ਬਣ ਜਾਂਦੇ ਸੀ, ਸਖਤ ਜਾਂ ਬਦਲਾਅ ਹੋ ਜਾਂਦਾ ਸੀ। ਲੋਕਾਂ ਨੂੰ ਸਾਲਾਂ ਬਾਅਦ ਪਤਾ ਲੱਗਦਾ ਸੀ ਇਹ ਜੀ ਫਲਾਣੇ ਸਨ ਦੇ ਵਿੱਚ ਕਾਨੂੰਨ ਬਣਿਆ ਸੀਗਾ। ਹੁਣ ਤੁਸੀਂ ਦੇਖੋ ਕਿ ਵਿਰੋਧੀ ਧਿਰਾਂ ਨੂੰ ਤਾਂ ਸਰਕਾਰ ਨੇ ਜਿਵੇਂ 500 ਸਵਾਲਾਂ 500 ਤੋਂ ਵੱਧ ਸਵਾਲਾਂ ਦਾ ਤੁਸੀਂ ਜ਼ਿਕਰ ਕੀਤਾ, ਉਹ ਤਾਂ ਬੇਸ਼ੱਕ ਦਰਕਿਨਾਰ ਕਰਤੀਆਂ ਸਰਕਾਰ ਨੇ। ਉਹ ਮਤਲਬ ਇੱਕ ਤਰੀਕੇ ਨਾਲ ਉਹਨਾਂ ਨੂੰ ਤਾਂ ਵਾਸ਼ ਆਊਟ ਹੀ ਕਰਤਾ, ਪਰ ਲੋਕਾਂ ਨੇ ਰਿਐਕਟ ਕੀਤਾ। ਇਹ ਵਿਰੋਧੀ ਧਿਰਾਂ ਨੇ ਰਿਐਕਟ ਨਹੀਂ ਕੀਤਾ। ਬੇਸ਼ੱਕ ਵੋਟਾਂ ਮੰਗਣੋਂ ਜ਼ਰੂਰ ਆ ਜਾਣਗੇ, ਪਰ ਲੋਕਾਂ ਨੇ ਰਿਐਕਟ ਕੀਤਾ। ਇਹ ਹੋਣਾ ਵੀ ਚਾਹੀਦਾ ਸੀ। 3 ਖੇਤੀ ਕਾਨੂੰਨਾਂ ਦਾ ਵੀ ਕਿਸਾਨ ਜਥੇਬੰਦੀਆਂ ਨੇ ਉਹਦਾ ਪਹਿਲਕਦਮੀ ਕੀਤੀ, ਵਿਰੋਧੀ ਧਿਰਾਂ ਨੇ ਥੋੜਾ ਕੀਤੀ। ਵਿਰੋਧੀ ਧਿਰਾਂ ਨੇ ਥੋੜ੍ਹਾ ਕੀਤੀ ਸੀ, ਉਹ ਤਾਂ ਰਾਜ ਸਭਾ ਦੇ ਵਿੱਚ ਪਾਸ ਕਰਾ ਕੇ ਲੈ ਗਏ ਸੀ। ਉਹ ਇਹਨਾਂ ਨੇ ਤਾਂ ਚੱਜ ਨਾਲ ਲੋਕਾਂ ਨੂੰ ਸਮਝਾਏ ਵੀ ਨਹੀਂ ਗਏ, ਵੇਖਿਆ ਜਾਵੇ ਤਾਂ ਸ਼ਰਮਾ ਜੀ। ਨਾ 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 ਜੀ ਨਹੀਂ, ਜੀ ਆਪ ਨੂੰ ਸਮਝ ਆਵੇ ਤਾਂ ਸਮਝਾਉਣ ਨਾ। ਤੇ ਸ਼ਰਮਾ ਜੀ ਉਹ